ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਆਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਜ਼ੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 8 ਮਾਰਚ 2026 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਇਨਸਾਨ। ਸੁਨਹਿਰੀ ਮਤਨ ਯੂਹੰਨਾ। ਅਜ਼ੀਜ਼ੋ, ਅਸੀਂ ਜਾਣਦੇ ਹਾਂ ਕਿ ਜਦੋਂ ਉਹ ਜ਼ਾਹਰ ਹੋਵੇਗਾ ਤੇ ਅਸੀਂ ਵੀ ਉਹਦੇ ਵਾਂਗਰ ਹੋਵਾਂਗੇ, ਕਿਉਂ ਜੇ ਉਹਨੂੰ ਉਸੇ ਤਰ੍ਹਾਂ ਹੀ ਵੇਖਦੇ ਹਾਂ ਜਿਸ ਤਰ੍ਹਾਂ ਦਾ ਉਹ ਹੈ। ਜਵਾਬੀ ਪੜ੍ਹਾਈ। ਜ਼ਬੂਰ। ਐ ਮੇਰੀ ਜਾਨ, ਖੁਦਾਵੰਦ ਨੂੰ ਧੰਨ ਆਖ, ਤੇ ਜੋ ਕੁਝ ਮੇਰੇ ਅੰਦਰ ਏ ਉਹਦੇ ਪਾਕ ਨਾਂ ਨੂੰ ਧੰਨ ਆਖੇ। ਉਹ ਤੇਰੀ ਸਾਰੀ ਬਦਕਾਰੀ ਬਖਸ਼ਦਾ ਏ, ਉਹ ਤੈਨੂੰ ਸਾਰੀਆਂ ਬਿਮਾਰੀਆਂ ਤੋਂ ਸ਼ਿਫਾ ਦਿੰਦਾ ਏ। ਉਹ ਤੇਰੀ ਜਾਨ ਨੂੰ ਹਲਾਕਤ ਤੋਂ ਬਚਾਉਂਦਾ ਏ। ਉਹ ਤੇਰੇ ਸਿਰ ਉੱਤੇ ਸ਼ਫਕਤ ਤੇ ਰਹਿਮਤ ਦਾ ਤਾਜ ਧਰਦਾ ਏ। ਜਿਵੇਂ ਪਿਓ ਆਪਣੇ ਪੁੱਤਰਾਂ ਉੱਤੇ ਤਰਸ ਖਾਂਦਾ ਏ, ਉਂਝ ਹੀ ਖੁਦਾਵੰਦ ਉਹਨਾਂ ਉੱਤੇ ਜਿਹੜੇ ਉਹਦੇ ਤੋਂ ਡਰਦੇ ਨੇ ਤਰਸ ਖਾਂਦਾ ਏ। ਇਨਸਾਨ ਦੀ ਉਮਰ ਤੇ ਘਾਹ ਵਾਂਗਰ ਏ, ਉਹ ਜੰਗਲੀ ਫੁੱਲ ਵਾਂਗਰ ਖਿੜਦਾ ਏ। ਪਈ ਹਵਾ ਉਹਦੇ ਉੱਤੇ ਚੱਲੀ ਤੇ ਉਹ ਨਹੀਂ ਏ, ਤੇ ਉਹਦੀ ਥਾਂ ਉਹਨੂੰ ਫੇਰ ਨਾ ਵੇਖੇਗੀ। ਪਰ ਖੁਦਾਵੰਦ ਦੀ ਸ਼ਫਕਤ ਉਹਦੇ ਤੋਂ ਡਰਨ ਵਾਲਿਆਂ ਉੱਤੇ ਹਮੇਸ਼ਾ ਤੋਂ ਹਮੇਸ਼ਾ ਤੀਕਰ, ਤੇ ਉਹਦੀ ਸੱਚਾਈ ਪੀੜ੍ਹੀ ਤੋਂ ਪੀੜ੍ਹੀ ਤੀਕਰ ਏ, ਯਾਨੀ ਉਹਨਾਂ ਉੱਤੇ ਜਿਹੜੇ ਉਹਦੇ ਅਹਿਦ ਉੱਤੇ ਕਾਇਮ ਰਹਿੰਦੇ ਨੇ ਤੇ ਉਹਦੇ ਕਾਨੂੰਨਾਂ ਉੱਤੇ ਅਮਲ ਕਰਨਾ ਯਾਦ ਰੱਖਦੇ ਨੇ। ਐ ਖੁਦਾਵੰਦ ਦੇ ਫਰਿਸ਼ਤਿਓ, ਉਹਨੂੰ ਧੰਨ ਆਖੋ, ਤੁਸੀਂ ਜਿਹੜੇ ਜ਼ੋਰ ਵਿੱਚ ਵੱਧ ਕੇ ਹੋ ਤੇ ਉਹਦੇ ਕਲਾਮ ਦੀ ਆਵਾਜ਼ ਸੁਣ ਕੇ ਉਹਦੇ ਉੱਤੇ ਅਮਲ ਕਰਦੇ ਹੋ। ਦਰਸੀ ਆਵਾਜ਼ ਬਾਈਬਲ ਵਿੱਚੋਂ ਅਮਾਲ। ਤੇ ਅਸਤਿਫਨਸ ਫਜ਼ਲ ਤੇ ਕੁਵਤ ਨਾਲ ਭਰਿਆ ਹੋਇਆ ਲੋਕਾਂ ਵਿੱਚ ਬੜੇ ਅਜੀਬ ਕੰਮ ਤੇ ਨਿਸ਼ਾਨ ਜ਼ਾਹਰ ਕਰਦਾ ਹੁੰਦਾ ਸੀ। ਤੇ ਇਬਾਦਤਗਾਹ ਵਿੱਚੋਂ ਕੁਝ ਲੋਕੀ ਉੱਠੇ, ਪਰ ਉਹ ਉਸ ਸਿਆਣ ਤੇ ਰੂਹ ਦਾ ਜਿਹਦੇ ਨਾਲ ਉਹ ਕੰਮ ਕਰਦਾ ਸੀ ਮੁਕਾਬਲਾ ਨਾ ਕਰ ਸਕੇ। ਇਹਦੇ ਉੱਤੇ ਉਹਨਾਂ ਨੇ ਕੁਝ ਬੰਦਿਆਂ ਨੂੰ ਇਹ ਸਿਖਾ ਕੇ ਘੱਲਿਆ ਭਈ ਅਸੀਂ ਉਹਨੂੰ ਮੂਸਾ ਤੇ ਰੱਬ ਦੇ ਖਿਲਾਫ ਕੁਫਰ ਦੀਆਂ ਗੱਲਾਂ ਕਰਦਿਆਂ ਸੁਣਿਆ। ਫਿਰ ਉਹ ਆਵਾਮ ਤੇ ਬਜ਼ੁਰਗਾਂ ਤੇ ਫਕੀਆਂ ਨੂੰ ਚੁੱਕਣਾ ਦੇ ਕੇ ਉਹਦੇ ਉੱਤੇ ਚੜ੍ਹੇ ਤੇ ਉਹਨੂੰ ਫੜ ਕੇ ਸਦਰੇ ਅਦਾਲਤ ਵਿੱਚ ਲੈ ਗਏ ਤੇ ਝੂਠੇ ਗਵਾਹ ਖੜੇ ਕਰ ਛੱਡੇ। ਅਮਾਲ। ਉਹਨੇ ਆਖਿਆ, ਐ ਭਰਾਵੋ ਤੇ ਬਜ਼ੁਰਗੋ, ਸੁਣੋ। ਖੁਦਾਏ ਜ਼ੁਲ ਜਲਾਲ ਸਾਡੇ ਪਿਓ ਇਬਰਾਹਿਮ ਉੱਤੇ ਉਸ ਵੇਲੇ ਜ਼ਾਹਰ ਹੋਇਆ ਜਦ ਉਹ ਹਰਾਨ ਵਿੱਚ ਵਸਣ ਤੋਂ ਪਹਿਲਾਂ ਮੈਸੋਪੋਤਾਮੀਆ ਵਿੱਚ ਸੀ, ਪਰ ਬਾਰੀ ਤਾਲਾ ਹੱਥ ਦੇ ਬਣਾਏ ਹੋਏ ਘਰਾਂ ਵਿੱਚ ਨਹੀਂ ਰਹਿੰਦਾ। ਇਸ ਲਈ ਨਬੀ ਆਖਦਾ ਏ ਭਈ ਖੁਦਾਵੰਦ ਆਖਦਾ ਏ ਭਈ ਅਸਮਾਨ ਮੇਰਾ ਤਖਤ ਤੇ ਧਰਤੀ ਮੇਰੇ ਪੈਰਾਂ ਹੇਠਾਂ ਦੀ ਚੌਕੀ ਏ। ਤੁਸੀਂ ਮੇਰੇ ਲਈ ਕਿਵੇਂ ਦਾ ਘਰ ਬਣਾਓਗੇ? ਤਿੰਨਾਂ ਵਿੱਚੋਂ ਕਿਹਨੂੰ ਤੁਹਾਡੇ ਪਿਓ ਦਾਦੇ ਨੇ ਨਹੀਂ ਸਤਾਇਆ? ਉਹਨਾਂ ਨੇ ਤੇ ਉਸ ਰਾਸਤਬਾਜ਼ ਦੇ ਆਉਣ ਦੀ ਪੇਸ਼ਖਬਰੀ ਦੇਣ ਵਾਲਿਆਂ ਨੂੰ ਕਤਲ ਕੀਤਾ, ਤੇ ਹੁਣ ਤੁਸੀਂ ਉਹਨੂੰ ਫੜਾਉਣ ਵਾਲੇ ਤੇ ਕਾਤਲ ਬਣੇ। ਤੁਸੀਂ ਫਰਿਸ਼ਤਿਆਂ ਦੇ ਰਾਹੀਂ ਸ਼ਰੀਅਤ ਤੇ ਪਾਈ, ਪਰ ਅਮਲ ਨਾ ਕੀਤਾ। ਜਦ ਉਹਨਾਂ ਨੇ ਇਹ ਗੱਲਾਂ ਸੁਣੀਆਂ ਤੇ ਆਪਣੇ ਦਿਲ ਵਿੱਚ ਸੜ ਗਏ ਤੇ ਉਹਦੇ ਉੱਤੇ ਦੰਦ ਪੀਸਣ ਲੱਗੇ। ਪਰ ਉਹਨੇ ਪਾਕ ਰੂਹ ਨਾਲ ਭਰ ਕੇ ਅਸਮਾਨ ਵੱਲ ਧਿਆਨ ਨਾਲ ਨਜ਼ਰ ਕੀਤੀ ਤੇ ਰੱਬ ਦਾ ਜਲਾਲ ਤੇ ਯਿਸੂ ਨੂੰ ਰੱਬ ਦੇ ਸੱਜੇ ਪਾਸੇ ਖਲੋਤੇ ਵੇਖ ਕੇ ਆਖਿਆ ਭਈ ਵੇਖੋ, ਮੈਂ ਅਸਮਾਨ ਨੂੰ ਖੁੱਲਿਆ ਤੇ ਇਬਨੇ ਆਦਮ ਨੂੰ ਰੱਬ ਦੇ ਸੱਜੇ ਪਾਸੇ ਖਲੋਤਾ ਵੇਖਦਾ ਵਾਂ। ਪਰ ਉਹ ਬਹੁਤ ਜ਼ੋਰ ਨਾਲ ਚਲਾਏ, ਇਸ ਲਈ ਉਹ ਅਸਤਿਫਨਸ ਨੂੰ ਪੱਥਰ ਮਾਰਦੇ ਰਹੇ। ਫਿਰ ਉਹਨੇ ਗੋਡੇ ਟੇਕ ਕੇ ਬੜੀ ਆਵਾਜ਼ ਨਾਲ ਪੁਕਾਰਿਆ ਭਈ ਐ ਖੁਦਾਵੰਦ, ਇਹ ਪਾਪ ਇਹਨਾਂ ਦੇ ਜ਼ਿੰਮੇ ਨਾ ਲਾ, ਤੇ ਇਹ ਆਖ ਕੇ ਸੌਂ ਗਿਆ। ਅਮਾਲ। ਤੇ ਸਾਊਲ ਉਹਦੇ ਕਤਲ ਉੱਤੇ ਰਾਜ਼ੀ ਸੀ, ਤੇ ਦੀਨਦਾਰ ਲੋਕੀ ਸਤਿਫਨਸ ਨੂੰ ਦਫਨ ਕਰਨ ਲਈ ਲੈ ਗਏ ਤੇ ਉਹਦੇ ਉੱਤੇ ਬੜਾ ਮਾਤਮ ਕੀਤਾ। ਅਮਾਲ। ਤੇ ਸਾਊਲ, ਜਿਹੜਾ ਹਲੇ ਤੀਕਰ ਖੁਦਾਵੰਦ ਦੇ ਚੇਲਿਆਂ ਨੂੰ ਧਮਕੀਆਂ ਲਾਉਣ ਤੇ ਕਤਲ ਕਰਨ ਦੇ ਨਸ਼ੇ ਵਿੱਚ ਸੀ, ਸਰਦਾਰ ਕਾਹਨ ਦੇ ਕੋਲ ਗਿਆ ਤੇ ਉਹਨੇ ਦਮਿਸ਼ਕ ਦੇ ਇਬਾਦਤਖਾਨਿਆਂ ਲਈ ਐਸ ਮਜ਼ਮੂਨ ਦੀਆਂ ਚਿੱਠੀਆਂ ਮੰਗੀਆਂ ਵੀ ਜਿਨ੍ਹਾਂ ਨੂੰ ਇੰਜ ਦਾ ਵਿਖੇ, ਭਾਵੇਂ ਬੁੱਢੀਆਂ ਹੋਣ ਤੇ ਭਾਵੇਂ ਬੰਦੇ, ਉਹਨਾਂ ਨੂੰ ਬੰਨ੍ਹ ਕੇ ਯਰੂਸ਼ਲਮ ਵਿੱਚ ਲਿਆਵੇ।
ਜਦ ਉਹ ਪੈਂਡਾ ਕਰਦਿਆਂ ਕਰਦਿਆਂ ਦਮਿਸ਼ਕ ਦੇ ਨੇੜੇ ਅਪੜਿਆ ਤੇ ਇੰਜ ਹੋਇਆ ਭਈ ਅਚਾਨਕ ਅਸਮਾਨ ਤੋਂ ਇੱਕ ਲੋ ਉਹਦੇ ਆਲੇ ਦੁਆਲੇ ਚਮਕੀ ਤੇ ਉਹ ਧਰਤੀ ਉੱਤੇ ਡਿੱਗ ਪਿਆ ਤੇ ਇਹ ਆਵਾਜ਼ ਆਈ ਭਈ ਐ ਸਾਊਲ ਤੂੰ ਮੈਨੂੰ ਕਿਉਂ ਸਤਾਉਣਾ ਹੈ? ਉਹਨੇ ਪੁੱਛਿਆ, ਐ ਖੁਦਾਵੰਦ ਤੂੰ ਕੌਣ ਹੈ? ਉਹਨੇ ਆਖਿਆ, ਮੈਂ ਯਿਸੂ ਹਾਂ ਜਿਹਨੂੰ ਤੂੰ ਸਤਾਉਣਾ ਹੈ। ਪਰ ਉੱਠ ਤੇ ਸ਼ਹਿਰ ਵਿੱਚ ਜਾ ਤੇ ਜੋ ਤੈਨੂੰ ਕਰਨਾ ਚਾਹੀਦਾ ਹੈ ਉਹ ਤੈਨੂੰ ਦੱਸਿਆ ਜਾਵੇਗਾ। ਤੇ ਸਾਊਲ ਧਰਤੀ ਉੱਤੋਂ ਉੱਠਿਆ, ਪਰ ਜਦ ਅੱਖੀਆਂ ਖੋਲੀਆਂ ਤੇ ਉਹਨੂੰ ਕੁਝ ਵਿਖਾਲੀ ਨਾ ਦਿੱਤਾ ਤੇ ਲੋਕੀ ਉਹਦਾ ਹੱਥ ਫੜ ਕੇ ਦਮਿਸ਼ਕ ਵਿੱਚ ਲੈ ਗਏ। ਦਮਿਸ਼ਕ ਵਿੱਚ ਹਨਨੀਆ ਨਾਂ ਦਾ ਇੱਕ ਚੇਲਾ ਸੀ। ਉਹਨੂੰ ਖੁਦਾਵੰਦ ਨੇ ਸੁਪਨੇ ਵਿੱਚ ਆਖਿਆ ਭਈ ਐ ਹਨਨੀਆ। ਉਹਨੇ ਆਖਿਆ, ਐ ਖੁਦਾਵੰਦ ਮੈਂ ਹਾਜ਼ਰ ਹਾਂ। ਖੁਦਾਵੰਦ ਨੇ ਉਹਨੂੰ ਆਖਿਆ, ਉੱਠ ਉਸ ਘਰ ਵਿੱਚ ਜਾ ਜਿਹੜਾ ਸਿੱਧਾ ਅਖਵਾਂਦਾ ਏ ਤੇ ਯਹੂਦਾ ਦੇ ਘਰ ਵਿੱਚ ਸਾਊਲ ਨਾਂ ਦੇ ਤਿਰਸੀ ਨੂੰ ਪੁੱਛ ਲੈ, ਕਿਉਂ ਜੇ ਵੇਖ ਉਹ ਦੁਆ ਕਰ ਰਿਹਾ ਏ। ਇਸ ਲਈ ਹਨਨੀਆ ਜਾ ਕੇ ਉਸ ਘਰ ਵਿੱਚ ਵੜਿਆ ਤੇ ਆਪਣੇ ਹੱਥ ਉਹਦੇ ਉੱਤੇ ਧਰ ਕੇ ਆਖਿਆ, ਭਾਈ ਸਾਊਲ, ਖੁਦਾਵੰਦ ਯਾਨੀ ਯਿਸੂ ਜਿਹੜਾ ਤੇਰੇ ਉੱਤੇ ਉਸ ਰਾਹ ਵਿੱਚ ਜਿੱਥੋਂ ਤੂੰ ਆਇਆ ਏ ਜ਼ਾਹਰ ਹੋਇਆ ਸੀ, ਉਹਨੇ ਹੀ ਮੈਨੂੰ ਘੱਲਿਆ ਏ ਭਈ ਤੂੰ ਅੱਖੀਆਂ ਪਾਵੇਂ ਤੇ ਪਾਕ ਰੂਹ ਨਾਲ ਭਰ ਜਾਵੇਂ। ਤੇ ਛੇਤੀ ਨਾਲ ਉਹਦੀਆਂ ਅੱਖੀਆਂ ਤੋਂ ਛਿਲਕੇ ਜੇ ਡਿੱਗੇ ਤੇ ਉਹ ਸਜਾਖਾ ਹੋ ਗਿਆ ਤੇ ਉੱਠ ਕੇ ਬਪਤਿਸਮਾ ਲਿਆ ਤੇ ਛੇਤੀ ਨਾਲ ਇਬਾਦਤਖਾਨਿਆਂ ਵਿੱਚ ਯਿਸੂ ਦੀ ਮਨਾਦੀ ਕਰਨ ਲੱਗਿਆ ਭਈ ਉਹ ਰੱਬ ਦਾ ਪੁੱਤਰ ਏ। ਅਮਾਲ। ਪਰ ਨਾਫਰਮਾਨ ਯਹੂਦੀਆਂ ਨੇ ਗੈਰ ਕੌਮਾਂ ਵਾਲਿਆਂ ਦੇ ਦਿਲਾਂ ਵਿੱਚ ਜੋਸ਼ ਪੈਦਾ ਕਰਕੇ ਉਹਨਾਂ ਨੂੰ ਭਰਾਵਾਂ ਵੱਲੋਂ ਬਦਗੁਮਾਨ ਕਰ ਦਿੱਤਾ। ਫਿਰ ਕੁਝ ਯਹੂਦੀ ਅੰਤਾਕੀਆ ਤੇ ਇਕੋਨੀਮ ਤੋਂ ਆਏ ਤੇ ਲੋਕਾਂ ਨੂੰ ਆਪਣੇ ਵੱਲ ਕਰਕੇ ਪੌਲੁਸ ਨੂੰ ਸੰਸਾਰ ਕੀਤਾ ਤੇ ਉਹਨੂੰ ਮੁਰਦਾ ਸਮਝ ਕੇ ਸ਼ਹਿਰੋਂ ਬਾਹਰ ਘੜੀਸ ਕੇ ਲੈ ਗਏ। ਪਰ ਜਦ ਚੇਲੇ ਉਹਦੇ ਆਲ ਦੁਆਲੇ ਆ ਖਲੋਤੇ ਤੇ ਉਹ ਉੱਠ ਕੇ ਸ਼ਹਿਰ ਵਿੱਚ ਆਇਆ ਤੇ ਦੂਜੇ ਦਿਨ ਬਰਨਬਾਸ ਦੇ ਨਾਲ ਦਰਬੇ ਨੂੰ ਟੁਰ ਗਿਆ। ਅਮਾਲ। ਹਫ਼ਤੇ ਦੇ ਪਹਿਲੇ ਦਿਨ ਜਦ ਅਸੀਂ ਰੋਟੀ ਤੋੜਨ ਲਈ ਇਕੱਠੇ ਹੋਏ ਤੇ ਪੌਲੁਸ ਨੇ ਦੂਜੇ ਦਿਨ ਟੁਰ ਜਾਣ ਦਾ ਇਰਾਦਾ ਕਰਕੇ ਉਹਨਾਂ ਨਾਲ ਗੱਲਾਂ ਕੀਤੀਆਂ ਤੇ ਅੱਧੀ ਰਾਤ ਤੀਕਰ ਕਲਾਮ ਕਰਦਾ ਰਿਹਾ। ਜਿਸ ਬਾਲਾਖਾਨਾ ਵਿੱਚ ਅਸੀਂ ਇਕੱਠੇ ਹੋਏ ਸੀ ਉਹਦੇ ਵਿੱਚ ਬਹੁਤ ਸਾਰੇ ਦੀਵੇ ਬਲ ਰਹੇ ਸੀ। ਯੂਤਖਸ ਨਾਂ ਦਾ ਇੱਕ ਜਵਾਨ ਮੁੰਡਾ ਬਾਰੀ ਵਿੱਚ ਬੈਠਾ ਸੀ। ਉਹਦੇ ਉੱਤੇ ਨੀਂਦਰ ਦਾ ਬਹੁਤ ਗਲਬਾ ਸੀ ਤੇ ਜਦ ਪੌਲੁਸ ਬਹੁਤੇ ਚਿਰ ਤੀਕਰ ਗੱਲਾਂ ਕਰਦਾ ਰਿਹਾ ਤੇ ਉਹ ਨੀਂਦਰ ਦੇ ਗਲਬੇ ਵਿੱਚ ਤੀਜੀ ਮੰਜ਼ਲ ਤੋਂ ਹੇਠਾਂ ਡਿੱਗ ਪਿਆ ਤੇ ਜਦ ਚੁੱਕਿਆ ਗਿਆ ਤੇ ਮੁਰਦਾ ਸੀ। ਪੌਲੁਸ ਉੱਤਰ ਕੇ ਉਹਦੇ ਨਾਲ ਚਿੰਬੜ ਗਿਆ ਤੇ ਗਲੇ ਲਾ ਕੇ ਆਖਿਆ, ਘਬਰਾਓ ਨਾ, ਇਹਦੇ ਵਿੱਚ ਜਾਨ ਹੈ ਏ। ਫਿਰ ਉੱਤੇ ਜਾ ਕੇ ਰੋਟੀ ਤੋੜੀ ਤੇ ਖਾ ਕੇ ਇੰਨਾ ਚਿਰ ਉਹਨਾਂ ਨਾਲ ਗੱਲਾਂ ਕਰਦਾ ਰਿਹਾ ਭਈ ਸਵੇਰ ਹੋ ਗਈ। ਫਿਰ ਉਹ ਟੁਰ ਗਿਆ ਤੇ ਉਹ ਉਸ ਮੁੰਡੇ ਨੂੰ ਜਿਉਂਦਾ ਲਿਆਏ ਤੇ ਉਹਨਾਂ ਦੀ ਬੜੀ ਖਾਤਰ ਜਮਾ ਹੋਈ। ਰੋਮੀਓ। ਕਿਉਂ ਜੇ ਹਯਾਤੀ ਦੇ ਰੂਹ ਦੀ ਸ਼ਰੀਅਤ ਨੇ ਮਸੀਹ ਯਿਸੂ ਵਿੱਚ ਮੈਨੂੰ ਪਾਪ ਤੇ ਮੌਤ ਦੀ ਸ਼ਰੀਅਤ ਤੋਂ ਆਜ਼ਾਦ ਕਰ ਦਿੱਤਾ, ਪਰ ਤੁਸੀਂ ਬਦਨੀ ਨਹੀਂ ਬਲਕਿ ਰੂਹਾਨੀ ਹੋ। ਸ਼ਰਤ ਇਹ ਹੈ ਭਈ ਰੱਬ ਦਾ ਰੂਹ ਤੁਹਾਡੇ ਵਿੱਚ ਵਸਿਆ ਹੋਵੇ। ਇਸ ਲਈ ਐ ਭਰਾਵੋ, ਅਸੀਂ ਕਰਜ਼ਦਾਰ ਤੇ ਹੈ ਵਾਂ, ਪਰ ਬਦਨ ਦੇ ਨਹੀਂ, ਭਈ ਬਦਨ ਦੇ ਮੁਤਾਬਕ ਹਯਾਤੀ ਗੁਜ਼ਾਰੀਏ। ਇਸ ਲਈ ਭਈ ਜਿੰਨੇ ਰੱਬ ਦੀ ਰੂਹ ਦੀ ਹਦਾਇਤ ਨਾਲ ਟੁਰਦੇ ਨੇ ਉਹ ਹੀ ਰੱਬ ਦੇ ਪੁੱਤਰ ਨੇ। ਰੂਹ ਆਪ ਸਾਡੀ ਰੂਹ ਨਾਲ ਮਿਲ ਕੇ ਗਵਾਹੀ ਦਿੰਦਾ ਏ ਭਈ ਅਸੀਂ ਰੱਬ ਦੇ ਪੁੱਤਰ ਹਾਂ, ਤੇ ਜੇ ਪੁੱਤਰ ਹਾਂ ਤੇ ਵਾਰਸ ਵੀ ਹਾਂ, ਯਾਨੀ ਰੱਬ ਦੇ ਵਾਰਸ ਤੇ ਮਸੀਹ ਦੇ ਹਮ ਮੇਰਾਸ। ਕਿਉਂ ਜੇ ਮੈਨੂੰ ਯਕੀਨ ਏ ਭਈ ਰੱਬ ਦੀ ਮੁਹੱਬਤ ਜਿਹੜੀ ਸਾਡੇ ਖੁਦਾਵੰਦ ਯਿਸੂ ਮਸੀਹ ਵਿੱਚ ਏ, ਉਹਦੇ ਤੋਂ ਨਾ ਸਾਨੂੰ ਮੌਤ ਵੱਖ ਕਰ ਸਕੇਗੀ, ਨਾ ਹਯਾਤੀ, ਨਾ ਫਰਿਸ਼ਤੇ, ਨਾ ਹਕੂਮਤਾਂ, ਨਾ ਹਾਲ ਦੀਆਂ ਨਾ ਆਉਣ ਵਾਲੀਆਂ ਸ਼ੈਵਾਂ, ਨਾ ਕੁਦਰਤ, ਨਾ ਉਚਾਈ, ਨਾ ਪਸਤੀ, ਨਾ ਕੋਈ ਹੋਰ ਮਖਲੂਕ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਤੇ ਸਿਹਤ। ਰੱਬ, ਇਲਾਹੀ ਅਸੂਲ, ਹਯਾਤੀ, ਸਚਿਆਈ, ਪਿਆਰ, ਜਿੰਦ, ਰੂਹ, ਸਿਆਣ। ਬੰਦਾ, ਰੱਬ ਦਾ ਰੂਹਾਨੀ ਖਿਆਲ, ਇਨਫਰਾਦੀ, ਕਾਮਲ, ਅਬਦੀ। 2 ਅਲੂਹੀਅਤ ਲਈ ਮਾਦਰ ਪਿਦਰ ਨਾਮ ਏ ਜਿਹੜਾ
ਜਿਹੜਾ ਉਹਦੀ ਰੂਹਾਨੀ ਮਖਲੂਕ ਦੇ ਨਾਲ ਉਹਦੇ ਪਿਆਰੇ ਰਿਸ਼ਤੇ ਵੱਲ ਇਸ਼ਾਰਾ ਕਰਦਾ ਏ। ਜਿਵੇਂ ਭਈ ਰਸੂਲ ਨੇ ਇਹਨਾਂ ਲਫ਼ਜ਼ਾਂ ਵਿੱਚ ਇਹ ਜ਼ਾਹਰ ਕੀਤਾ ਜਿਨ੍ਹਾਂ ਨੂੰ ਇੱਕ ਚੰਗੇ ਸ਼ਾਇਰ ਦੀ ਮਨਜ਼ੂਰੀ ਨਾਲ ਲਿਆ ਗਿਆ ਹੋਵੇ। ਇਸ ਲਈ ਭਈ ਅਸੀਂ ਵੀ ਉਹਦੀ ਔਲਾਦ ਹਾਂ। ਰੂਹ ਦਾ ਸੰਸਾਰ ਰੂਹਾਨੀ ਮਖਲੂਕਾਂ ਨਾਲ ਬਣਿਆ ਹੈ ਤੇ ਇਹਦੀ ਹਕੂਮਤ ਇਲਾਹੀ ਸਾਇੰਸ ਏ। ਇਨਸਾਨ ਦੀ ਔਲਾਦ ਸਿਆਣ ਦੀ ਕਮਤਰ ਨਹੀਂ ਬਲਕਿ ਬਹੁਤ ਆਲਾ ਖਸਲਤਾਂ ਰੱਖਦੀ ਏ। ਜਿਵੇਂ ਜਿਵੇਂ ਸੱਚਾਈ ਤੇ ਪਿਆਰ ਦੀ ਦੌਲਤ ਤਰੱਕੀ ਪਾਉਂਦੇ ਨੇ, ਇਨਸਾਨ ਉਸੇ ਤਨਾਸਬ ਨਾਲ ਰੂਹਾਨੀ ਵਜੂਦੀਅਤ ਨੂੰ ਸਮਝਦਾ ਏ। ਇਨਸਾਨ ਨੂੰ ਰੱਬ ਵੱਲ ਮਤਵੱਜਾ ਹੋਣਾ ਚਾਹੀਦਾ ਏ ਤੇ ਉਹਨਾਂ ਦੇ ਮਕਸਦ ਤੇ ਅਹਿਸਾਸ ਰੂਹਾਨੀ ਹੋਣਗੇ। ਉਹਨਾਂ ਨੂੰ ਹਸਤੀ ਦੀਆਂ ਤਸ਼ਰੀਹਾਂ ਨੂੰ ਤਰੱਕੀ ਦੇ ਨੇੜੇ ਲਿਆਉਣਾ ਚਾਹੀਦਾ ਏ ਤੇ ਲਾਮੁਤਨਾਹੀ ਦਾ ਮੁਨਾਸਬ ਅਦਰਾਕ ਪਾਉਣਾ ਚਾਹੀਦਾ ਏ ਤਾਂ ਜੋ ਪਾਪ ਤੇ ਫਾਨੀਅਤ ਨੂੰ ਖਤਮ ਕੀਤਾ ਜਾਵੇ। ਹਸਤੀ ਦਾ ਇਹ ਸਾਇੰਸੀ ਫਹਿਮ ਰੂਹ ਦੇ ਮਾਦੇ ਨੂੰ ਤਰਕ ਕਰਦਿਆਂ ਹੋਏ ਕਿਸੇ ਵਸੀਲੇ ਦੇ ਬਗੈਰ ਅਲੂਹੀਅਤ ਵਿੱਚ ਇਨਸਾਨ ਦੇ ਰੁੱਖੇਪਨ ਤੇ ਉਹਦੀ ਸ਼ਨਾਖਤ ਦੀ ਗੁੰਮਸ਼ੁਦਗੀ ਦੀ ਸਲਾਹ ਦਿੰਦਾ ਏ, ਪਰ ਇਨਸਾਨ ਉੱਤੇ ਇੱਕ ਵਸੀਹਤਰ ਇਨਫਰਾਦੀਅਤ ਨਿਛਾਵਰ ਕਰਦਾ ਏ, ਯਾਨੀ ਅਮਲਾਂ ਤੇ ਖਿਆਲਾਂ ਦਾ ਇੱਕ ਵੱਡਾ ਦਾਇਰਾ, ਵਸੀਹ ਪਿਆਰ ਤੇ ਇੱਕ ਉੱਚਾ ਤੇ ਹੋਰ ਮੁਸਤਕਿਲ ਅਮਨ ਅਤਾ ਕਰਦਾ ਏ। ਤਾਰੀਖ ਮੁਸੀਬਤਾਂ ਦੇ ਰਿਕਾਰਡ ਨਾਲ ਭਰੀ ਹੋਈ ਏ। ਸ਼ਹੀਦਾਂ ਦਾ ਲਹੂ ਕਲੀਸਿਆ ਦਾ ਬੀਜ ਏ। ਇਨਸਾਨ ਸੱਚਾਈ ਨੂੰ ਲੋਹੇ ਜਾਂ ਦਾਗ ਨਾਲ ਮਾਰਨ ਦੀ ਬੇਫਜ਼ੂਲ ਕੋਸ਼ਿਸ਼ ਕਰਦੇ ਨੇ, ਪਰ ਗਲਤੀ ਰੂਹ ਦੀ ਤਲਵਾਰ ਦੇ ਸਾਹਮਣੇ ਆਉਂਦੀ ਏ। ਸ਼ਹੀਦ ਉਹ ਇਨਸਾਨੀ ਕੜੀਆਂ ਨੇ ਜਿਹੜੀਆਂ ਦੀਨ ਦੀ ਤਾਰੀਖ ਵਿੱਚ ਇੱਕ ਮਰਹਲੇ ਨੂੰ ਦੂਜੇ ਮਰਹਲੇ ਦੇ ਨਾਲ ਜੋੜਦੀਆਂ ਨੇ। ਉਹ ਧਰਤੀ ਦੀ ਲੋਹ ਨੇ ਜਿਹੜੇ ਮਾਦੀ ਅਹਿਸਾਸ ਦੇ ਮਾਹੌਲ ਨੂੰ ਸਾਫ਼ ਤੇ ਨਾਯਾਬ ਕਰਨ ਤੇ ਇਨਸਾਨੀਅਤ ਨੂੰ ਖਾਲਸ ਨਜ਼ਰੀਆਂ ਦੇ ਨਾਲ ਫੈਲਾਉਣ ਦਾ ਕੰਮ ਕਰਦੇ ਨੇ। ਮਸੀਹੀ ਸ਼ਹੀਦ ਕ੍ਰਿਸਚਨ ਸਾਇੰਸ ਦੇ ਨਬੀ ਸੀ। ਇਲਾਹੀ ਸੱਚਾਈ ਦੀ ਤਰੱਕੀ ਦੇਣ ਵਾਲੀ ਤੇ ਮਖਸੂਸ ਕੀਤੀ ਹੋਈ ਤਾਕਤ ਦੇ ਰਾਹੀਂ ਉਹਨਾਂ ਨੇ ਬਦਨੀ ਹਿੱਸਾਂ ਉੱਤੇ ਫਤਹ ਪਾਈ, ਅਜਿਹੀ ਫਤਹ ਜਿਹਨੂੰ ਬਸ ਸਾਇੰਸ ਹੀ ਵਾਜ਼ਿਹ ਕਰ ਸਕਦੀ ਏ। ਸਾਊਲ ਤਿਰਸੀ ਬਸ ਉਦੋਂ ਰਾਹ ਮਸੀਹ ਜਾਂ ਸੱਚਾਈ ਨੂੰ ਵੇਖ ਸਕਿਆ ਜਦ ਠੀਕ ਹੋਣ ਦੇ ਬਾਰੇ ਉਹਦੇ ਗੈਰ ਯਕੀਨੀ ਫਹਿਮ ਨੇ ਰੂਹਾਨੀ ਫਹਿਮ ਨੂੰ ਮੰਨਿਆ ਜਿਹੜਾ ਹਮੇਸ਼ਾ ਠੀਕ ਹੀ ਹੁੰਦਾ ਏ। ਤਦ ਉਹ ਬੰਦਾ ਬਦਲਿਆ। ਸੋਚ ਨੇ ਲੁਕੇ ਹੋਏ ਨੁਕਤਾ ਨਜ਼ਰ ਨੂੰ ਮੰਨਿਆ ਤੇ ਉਹਦੀ ਹਯਾਤੀ ਬਹੁਤੀ ਰੂਹਾਨੀ ਹੋ ਗਈ। ਉਹਨੇ ਉਸ ਗਲਤੀ ਨੂੰ ਸਮਝਿਆ ਭਈ ਉਹ ਮਸੀਹੀਆਂ ਨੂੰ ਤਕਲੀਫ ਦਿੰਦਾ ਸੀ ਜਿਨ੍ਹਾਂ ਦਾ ਮਜ਼ਹਬ ਉਹਨੇ ਨਹੀਂ ਸਮਝਿਆ ਸੀ, ਤੇ ਹਲੀਮੀ ਵਿੱਚ ਉਹਨੇ ਆਪਣਾ ਨਵਾਂ ਨਾਂ ਪੌਲੂਸ ਪਾਇਆ। ਪਹਿਲੀ ਵਾਰੀ ਉਹਨੇ ਪਿਆਰ ਦਾ ਅਸਲੀ ਤਸੱਵਰ ਪਾਇਆ ਤੇ ਇਲਾਹੀ ਸਾਇੰਸ ਵਿੱਚ ਇਹ ਸਬਕ ਸਿੱਖਿਆ। ਸਾਡੇ ਇਨਸਾਨੀ ਖਿਆਲ ਸਾਇੰਸ ਦੇ ਮੁਹਤਾਜ ਨੇ। ਰੱਬ ਦਾ ਅਸਲੀ ਫਹਿਮ ਰੂਹਾਨੀ ਏ। ਇਹ ਫਤਹ ਦੀ ਕਬਰ ਨੂੰ ਲੁੱਟ ਲੈਂਦਾ ਏ। ਇਹ ਉਸ ਝੂਠੀ ਗਵਾਹੀ ਨੂੰ ਤਬਾਹ ਕਰਦਾ ਏ ਜਿਹੜੀ ਦੂਜੇ ਦੇਵਤਾਵਾਂ ਜਾਂ ਨਾਮ ਨਿਹਾਦ ਤਾਕਤਾਂ ਵਿੱਚ ਸੋਚ ਨੂੰ ਲੈ ਜਾਂਦੀ ਤੇ ਇਸ਼ਾਰਾ ਕਰਦੀ ਏ, ਜਿਵੇਂ ਭਈ ਮਾਦਾ, ਬਿਮਾਰੀ, ਪਾਪ ਤੇ ਮੌਤ, ਜਿਹੜੇ ਵਾਹਦ ਰੂਹ ਤੋਂ ਉੱਚੇ ਜਾਂ ਉਹਦੇ ਮੁਖਾਲਫ ਹੁੰਦੇ ਨੇ। ਸੱਚਾਈ ਰੂਹਾਨੀ ਤੌਰ ਤੇ ਅਦਰਾਕ ਪਾਉਂਦਿਆਂ ਹੋਏ ਸਾਇੰਸੀ ਤੌਰ ਤੇ ਸਮਝੀ ਜਾਂਦੀ ਏ। ਇਹ ਗਲਤੀ ਨੂੰ ਬਾਹਰ ਕੱਢਦੀ ਤੇ ਬਿਮਾਰ ਨੂੰ ਸ਼ਿਫਾ ਦਿੰਦੀ ਏ। ਇੱਕ ਰੱਬ, ਇੱਕ ਸਿਆਣ ਨੂੰ ਮੰਨਣਾ ਉਸ ਤਾਕਤ ਨੂੰ ਜ਼ਾਹਰ ਕਰਦਾ ਏ ਜਿਹੜੀ ਬਿਮਾਰ ਨੂੰ ਸ਼ਿਫਾ ਦਿੰਦੀ ਤੇ ਕਲਾਮ ਦੇ ਇਹਨਾਂ ਅਖਾਨਾਂ ਨੂੰ ਪੂਰਾ ਕਰਦੀ ਏ ਭਈ ਮੈਂ ਖੁਦਾਵੰਦ ਤੇਰਾ ਸ਼ਿਫਾ ਦੇਣ ਵਾਲਾ ਵਾਂ ਤੇ ਮੈਨੂੰ ਫਿਦਿਆ ਮਿਲ ਗਿਆ ਏ। ਜਿਵੇਂ ਇਨਸਾਨ ਸੋਚਦਾ ਏ ਉਹ ਉਂਝ ਦਾ ਹੀ ਹੋ ਜਾਂਦਾ ਏ। ਸਿਆਣ ਉਹ ਸਭ ਕੁਝ ਏ ਜੋ ਉਹ ਮਹਿਸੂਸ ਕਰਦਾ, ਅਮਲ ਕਰਦਾ ਜਾਂ ਅਮਲ ਨੂੰ ਰੋਕਦਾ ਏ। ਇਹਦੇ ਤੋਂ ਇਨਕਾਰ ਜਾਂ ਇਹਦੀ ਮੰਤਕੀ ਜ਼ਿੰਮੇਦਾਰੀ ਤੋਂ ਇਨਹਰਾਫ ਕਰਨਾ ਸ਼ਫਾਈਆ ਕੋਸ਼ਿਸ਼ ਨੂੰ ਗਲਤ ਪਾਸੇ ਲੈ ਜਾਂਦਾ ਏ ਤੇ ਇੰਜ ਬਦਨ ਉੱਤੇ ਸ਼ਾਉਰੀ ਇਖਤਿਆਰ ਖਤਮ ਹੋ ਜਾਂਦਾ ਏ। ਪੌਲੂਸ ਰੋਮੀਓ ਦੇ ਨਾਂ ਆਪਣੇ ਖਤ ਵਿੱਚ ਲਿਖਦਾ ਏ, ਇਸ ਲਈ ਭਈ ਬਦਨੀ ਨੀਅਤ ਰੱਬ ਦਾ ਵੈਰ ਏ, ਕਿਉਂ ਜੇ ਨਾ ਤੇ ਰੱਬ ਦੀ ਸ਼ਰੀਅਤ ਦੇ ਤਾਬਿਆ ਏ ਤੇ ਨਾ ਹੋ ਸਕਦੀ ਏ, ਤੇ ਜਿਹੜੇ ਬਦਨੀ ਨੇ ਉਹ ਰੱਬ ਨੂੰ ਖੁਸ਼ ਨਹੀਂ ਕਰ ਸਕਦੇ। ਪਰ ਤੁਸੀਂ ਬਦਨੀ ਨਹੀਂ ਬਲਕਿ ਰੂਹਾਨੀ ਹੋ। ਸ਼ਰਤ ਇਹ ਹੈ ਭਈ ਰੱਬ ਦਾ ਰੂਹ ਤੁਹਾਡੇ ਵਿੱਚ ਵਸਿਆ ਹੋਵੇ। ਰੱਬ ਦੀ ਸੂਰਤ ਜਿਹਨੂੰ ਅਸੀਂ ਪਾਪ ਦੇ ਪਾਰੋਂ ਨਜ਼ਰਅੰਦਾਜ਼ ਕਰ ਦਿੰਦੇ ਹਾਂ, ਜਿਹੜੀ ਸੱਚਾਈ ਦੇ ਰੂਹਾਨੀ ਫਹਿਮ ਉੱਤੇ ਪਰਦਾ ਪਾਉਂਦੀ ਏ, ਤੇ ਅਸੀਂ ਇਸ ਸੂਰਤ ਨੂੰ ਬਸ ਉਸ ਵੇਲੇ ਸਮਝਦੇ ਹਾਂ ਜਦੋਂ ਅਸੀਂ ਪਾਪ ਦੇ ਅਸਰ ਹੇਠਾਂ ਹੁੰਨੇ ਹਾਂ ਤੇ ਇਹਨੂੰ ਇਨਸਾਨ ਦੀ ਵਿਰਾਸਤ ਸਾਬਤ ਕਰਦੇ ਹਾਂ, ਯਾਨੀ ਰੱਬ ਦੇ ਪੁੱਤਰਾਂ ਦੀ ਆਜ਼ਾਦੀ ਮੰਨਦੇ ਹਾਂ।
ਜਿੰਦ ਲਈ ਇਨਸਾਨ ਮਾਦੀ ਰਹਾਇਸ਼ ਨਹੀਂ ਹੈ, ਉਹ ਆਪ ਰੂਹਾਨੀ ਹੈ। ਜਿੰਦ ਯਾਨੀ ਰੂਹ ਹੋਣਾ ਨਾਮੁਕੰਮਲ ਜਾਂ ਮਾਦੀ ਵਿੱਚੋਂ ਕਿਸੇ ਵਿੱਚ ਵਿਖਾਲੀ ਨਹੀਂ ਦਿੰਦਾ। ਬਦਨ ਆਪ ਕੰਮ ਕਰਨ ਵਾਲਾ ਵਿਖਾਲੀ ਦਿੰਦਾ ਹੈ, ਬਸ ਇਸ ਲਈ ਕਿਉਂ ਜੇ ਮਾਦੀ ਫਹਿਮ ਆਪਣੇ ਆਪ ਤੋਂ, ਆਪਣੇ ਸਾਰੇ ਕੰਮਾਂ ਤੋਂ, ਉਹਨਾਂ ਦੇ ਨਤੀਜਿਆਂ ਤੋਂ ਬੇਖਬਰ ਹੁੰਦਾ ਹੈ। ਇਸ ਗੱਲ ਤੋਂ ਬੇਖਬਰ ਹੁੰਦਾ ਹੈ ਭਈ ਸਾਰੇ ਭੈੜੇ ਅਸਰਾਂ ਦੀ ਪੁਰਕਸ਼ਸ਼ ਲੁਕੀ ਹੋਈ ਤੇ ਦਿਲਚਸਪ ਵਜ੍ਹਾ ਨਾਮਨਿਹਾਦ ਮਾਦੀ ਸਿਆਣ ਦਾ ਕਾਨੂੰਨ ਹੈ, ਨਾ ਭਈ ਮਾਦੇ ਦਾ। ਸਿਆਣ ਬਦਨੀ ਹਿੱਸਾਂ ਦੀ ਮਾਲਕ ਹੈ ਤੇ ਬਿਮਾਰੀ, ਪਾਪ ਤੇ ਮੌਤ ਨੂੰ ਫਤਹ ਕਰ ਸਕਦੀ ਹੈ। ਐਸ ਰੱਬ ਦੇ ਦਿੱਤੇ ਹੋਏ ਇਖਤਿਆਰ ਦੀ ਮਸ਼ਕ ਕਰੋ, ਆਪਣੇ ਬਦਨ ਦੀ ਮਲਕੀਅਤ ਰੱਖੋ ਤੇ ਇਹਦੇ ਅਹਿਸਾਸ ਤੇ ਅਮਲ ਉੱਤੇ ਹੁਕਮਰਾਨੀ ਕਰੋ। ਰੂਹ ਦੀ ਕੂਵਤ ਵਿੱਚ ਜਾਗੋ ਤੇ ਉਹ ਸਭ ਕੁਝ ਜਿਹੜਾ ਚੰਗਿਆਈ ਵਰਗਾ ਨਹੀਂ, ਉਹਨੂੰ ਰੱਦ ਕਰ ਦਿਓ। ਰੱਬ ਨੇ ਇਨਸਾਨ ਨੂੰ ਇਸ ਕਾਬਲ ਬਣਾਇਆ ਹੈ ਤੇ ਕੋਈ ਵੀ ਸ਼ੈ ਇਸ ਕਾਬਲ ਤੇ ਤਾਕਤ ਨੂੰ ਵਿਗਾੜ ਨਹੀਂ ਸਕਦੀ ਜਿਹੜੀ ਇਲਾਹੀ ਤੌਰ ਤੇ ਇਨਸਾਨ ਨੂੰ ਦਿੱਤੀ ਗਈ ਹੈ। ਲਾਮਹਿਦੂਦ ਕਦੀ ਸ਼ੁਰੂ ਨਹੀਂ ਹੋਇਆ ਤੇ ਨਾ ਇਹ ਕਦੀ ਖਤਮ ਹੋਵੇਗਾ। ਸਿਆਣ ਤੇ ਇਹਦੀਆਂ ਸ਼ਕਲਾਂ ਕਦੀ ਫਨਾ ਨਹੀਂ ਹੋ ਸਕਦੀਆਂ। ਇਨਸਾਨ ਬੁਰਿਆਈ ਤੇ ਚੰਗਿਆਈ, ਖੁਸ਼ੀ ਤੇ ਦੁੱਖ, ਬਿਮਾਰੀ ਤੇ ਸਿਹਤ, ਹਯਾਤੀ ਤੇ ਮੌਤ ਵਿੱਚ ਝੂਲਦਾ ਹੋਇਆ ਪੈਂਡੂਲਮ ਨਹੀਂ ਹੈ। ਹਯਾਤੀ ਤੇ ਉਹਦੀਆਂ ਤਾਕਤਾਂ ਨੂੰ ਕੈਲੰਡਰਾਂ ਨਾਲ ਨਹੀਂ ਨਾਪਿਆ ਜਾਂਦਾ। ਕਾਮਲ ਤੇ ਲਾਫਾਨੀ ਆਪਣੇ ਬਣਾਉਣ ਵਾਲੇ ਦੀ ਹਮੇਸ਼ਾ ਦੀ ਸ਼ਬੀਨ ਹੈ। ਕਿਸੇ ਵੀ ਤਰ੍ਹਾਂ ਇਨਸਾਨ ਮਾਦੀ ਜਰਸੂਮਾ ਨਹੀਂ ਜਿਹੜਾ ਗੈਰ ਕਾਮਲ ਤੋਂ ਤਰੱਕੀ ਕਰ ਰਿਹਾ ਹੈ ਤੇ ਜਿਹੜਾ ਆਪਣੀ ਅਸਲੀਅਤ ਤੋਂ ਉੱਚੇ ਰੂਹ ਤਿੱਕਰ ਅਪੜਨ ਦੀ ਕੋਸ਼ਿਸ਼ ਕਰ ਰਿਹਾ ਹੋਵੇ। ਨਦੀ ਆਪਣੇ ਮੰਬੇ ਤੋਂ ਉੱਚੀ ਨਹੀਂ ਵਗਦੀ। ਸ਼ਮਸੀ ਵਰੇ ਦੇ ਮੁਤਾਬਕ ਉਮਰ ਦੀ ਦਰਾਜ਼ੀ ਜਵਾਨੀ ਖੋਹ ਲੈਂਦੀ ਤੇ ਉਮਰ ਨੂੰ ਬਦਸੂਰਤੀ ਫਰਾਹਮ ਕਰਦੀ ਏ। ਸੱਚਾਈ ਤੇ ਅਸਲੀਅਤ ਦਾ ਮੁਨੱਵਰ ਸੂਰਜ ਹਸਤੀ ਦੇ ਨਾਲ ਵਜੂਦੀਅਤ ਰੱਖਦਾ ਏ। ਜਵਾਨ ਮਰਦੀ ਇਹਦੀ ਅਬਦੀ ਦੁਪਹਿਰ ਏ ਜਿਹੜੀ ਡੁੱਬਦੇ ਸੂਰਜ ਦੇ ਨਾਲ ਧੀਮੀ ਹੁੰਦੀ ਜਾਂਦੀ ਏ। ਬਦਨੀ ਤੇ ਮਾਦੀ ਦੀ ਤਰ੍ਹਾਂ ਖੂਬਸੂਰਤੀ ਦਾ ਆਰਜ਼ੀ ਫਹਿਮ ਧੁੰਦਲਾ ਹੁੰਦਾ ਜਾਂਦਾ ਏ। ਰੌਸ਼ਨ ਤੇ ਨਾਕਾਬਲੇ ਤਸਖੀਰ ਤਾਰੀਫਾਂ ਦੇ ਨਾਲ ਰੂਹ ਦੇ ਨੂਰ ਨੂੰ ਮਸਰੂਰ ਫਹਿਮ ਉੱਤੇ ਤਲੂ ਹੋਣਾ ਚਾਹੀਦਾ ਏ। ਰੱਬ ਸਾਰੀਆਂ ਸ਼ੈਵਾਂ ਨੂੰ ਆਪਣੀ ਛਬੀ ਉੱਤੇ ਬਣਾਉਂਦਾ ਏ। ਹਯਾਤੀ ਵਜੂਦੀਅਤ ਨਾਲ, ਸੱਚਾਈ ਰਾਸਤੀ ਨਾਲ, ਰੱਬ ਨੇਕੀ ਨਾਲ ਮੁਨਕਸ ਹੁੰਦਾ ਏ ਜਿਹੜੇ ਆਪਣੀ ਸਲਾਮਤੀ ਤੇ ਇਸਤਕਲਾਲ ਨੂੰ ਅਨਾਇਤ ਕਰਦੇ ਨੇ। ਇਨਸਾਨ ਉਹਦੀ ਛਬੀ ਉੱਤੇ ਬਣਾਏ ਜਾਣ ਨਾਲ ਪੂਰੀ ਧਰਤੀ ਉੱਤੇ ਰੱਬ ਦੀ ਹਾਕਮੀਅਤ ਦਾ ਪਰਛਾਵਾਂ ਬਣਦਾ ਤੇ ਮਲਕੀਅਤ ਰੱਖਦਾ ਏ। ਬੰਦਾ ਤੇ ਬੁੱਢੀ ਹਮੇਸ਼ਾ ਲਈ ਰੱਬ ਦੇ ਨਾਲ ਅਬਦੀ ਤੇ ਹਮ ਅਸਰ ਜਲਾਲੀ ਖੂਬੀ ਵਿੱਚ ਲਾਮਹਿਦੂਦ ਮਾਦਰ ਪਿਦਰ ਰੱਬ ਦੀ ਅਕਾਸੀ ਕਰਦੇ ਨੇ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਾਮਤਾਂ, ਸਲਾਮਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।